ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਇਸ ਦੀ ਚਿੰਗ ਲੱਗ ਰਹੀ ਹੈ। ਨਸ਼ਾ ਰੋਕੂ ਕਮੇਟੀਆਂ ਤਿਆਰ ਹੋ ਰਹੀਆਂ ਨੇ, ਲੋਕ ਅਵੇਅਰਨੈਸ ਪੈਦਾ ਹੋ ਰਹੀ ਹੈ ਲੋਕਾਂ 'ਚ। ਸਰਕਾਰ ਜਿਹੜੀ ਸਟੇਟ ਹੈ, ਸਟੇਟ ਦਾ ਏਜੰਡਾ ਹੈ। ਲੋਗੋ ਭਾਵੇਂ ਝਾੜੂ ਹੋਵੇ, ਤਕੜੀ ਹੋਵੇ, ਭਾਵੇਂ ਹੱਥ ਹੋਵੇ, ਕੋਈ ਹੋਵੇ ਪਾਰਟੀ ਦਾ, ਸਟੇਟ ਦਾ ਇੱਕ ਏਜੰਡਾ ਹੈ ਵੀ ਕਿਸੇ ਤਰ੍ਹਾਂ ਜਿਹੜੀ ਇਹ ਸਿੱਖ ਨੌਜਵਾਨੀ ਹੈ ਇਹਨੂੰ ਤਬਾਹ ਕੀਤਾ ਜਾਵੇ। ਭਗਵੰਤ ਮਾਨ ਦੇ ਵਿੱਚ ਇਹਦੇ ਵਿੱਚ ਕੋਈ ਪਾਵਰ ਨਹੀਂ, ਇਹ ਸੈਂਟਰ ਦਾ ਏਜੰਡਾ ਆ। ਠੀਕ ਹੈ, ਜੇ ਸੈਂਟਰ ਚਾਹੁੰਦੀ ਇੱਥੇ ਵਿਕੇਗਾ ਤੇ ਇੱਥੇ ਵਿਕੇਗਾ ਬਾਈ। ਇਹ ਕਿਸੇ ਕਾਨੂੰਨ ਇੱਥੇ ਕੋਈ ਨਹੀਂ ਬਣਨਾ। ਕੋਈ ਆ ਜਾਵੇ ਇੱਥੇ, ਸੀਐਮ ਬਦਲ ਜਾਵੇ, ਲੋਗੋ ਚੇਂਜ ਹੋ ਜਾਵੇ, ਤਾਂ ਵੀ ਇਹ ਬੰਦ ਨਹੀਂ ਹੋਏਗਾ। ਲੋਕਾਂ ਨੂੰ ਹੀ ਉੱਠਣਾ ਪਏਗਾ ਵੀ ਜੇ ਝੋਟਾ ਬਣਨਾ ਹੀ ਪਏਗਾ ਤੁਹਾਨੂੰ। ਸੋ ਨੁਕਸਾਨ ਇੰਨਾ ਗੋਲੀ ਨਾਲ ਤੇ ਜਿਹੜਾ ਹੋਇਆ ਹੀ ਹੋਇਆ ਆ, ਪਰ ਇਹ ਜਿਹੜਾ ਟੀਕੇ ਨਾਲ, ਇੰਜੈਕਸ਼ਨ ਨਾਲ ਜ਼ਿਆਦਾ ਸਾਡੀ ਨੌਜਵਾਨੀ ਮਰ ਰਹੀ ਹੈ। ਪਰ ਜਿਹੜੇ ਨੌਜਵਾਨ ਇਸ ਤਰੀਕੇ ਦੇ ਨਾਲ ਨਸ਼ੇ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਨਜ਼ਰ ਆਉਂਦੇ ਆ, ਫਿਰ ਉਹਨਾਂ ਦੇ ਪ੍ਰਤੀ ਇਸ ਤਰ੍ਹਾਂ ਦਾ ਰਵੱਈਆ ਕਿਉਂ? ਵੀਰ ਜੀ, ਇਹ ਸਟੇਟ ਦਾ ਏਜੰਡਾ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ, ਇਹਦੇ ਵਿੱਚ ਝਾੜੂ ਵਾਲਿਆਂ ਦਾ ਕੋਈ ਲੈਣਾ ਦੇਣਾ ਨਹੀਂ ਹੈ। ਜੋ ਸੈਂਟਰ ਸਟੇਟ ਨੇ ਏਜੰਡਾ ਦੇਣਾ ਹੈ ਤੇ ਜਿਹੜੀ ਆਪਣਾ ਹੈਗੀ ਇਸ ਟਾਈਮ ਪ੍ਰੈਜ਼ੈਂਟ ਗਵਰਨਮੈਂਟ, ਉਹਨੂੰ ਕਰਨਾ ਹੀ ਪੈਣਾ ਹੈ। ਭਗਵੰਤ ਮਾਨ ਹੈ, ਵੈਸੇ ਤੇ ਅੱਜ ਕੱਲ੍ਹ ਬੇਈਮਾਨ, ਉਹਨੂੰ ਬੇਈਮਾਨ ਵੀ ਕਹਿਣ ਲੱਗ ਗਏ ਆ ਸਾਰੇ, ਕਿਉਂਕਿ ਜਿਹੜਾ ਕੰਮ ਉਹ ਕਹਿ ਕੇ ਆਇਆ ਸੀਗਾ ਕਿ ਭਾਈ ਜਿਵੇਂ ਸੁਖਬੀਰ ਬਾਦਲ ਹੋਰੀ, ਮਜੀਠੀਏ ਜਿਹੜੇ ਮਗਰਮੱਛ ਨੇ ਡਰੱਗ ਦੇ, ਤੇ ਉਹਨਾਂ ਤੇ ਆਪਾਂ ਕਾਬੂ ਪਾਵਾਂਗੇ। 3 ਮਹੀਨੇ ਦਾ ਟਾਈਮ ਕੁਝ ਲਿਆ ਸੀ, ਕੁਝ ਸਮੇਂ ਲਿਆ ਸੀ ਉਹਨੇ ਕਿ ਡਰੱਗ ਖਤਮ ਕਰ ਦਿਆਂਗਾ, ਪਰ ਵੀਰ ਜੀ ਦੂਣਾ ਚੌਣਾ ਹੋਇਆ ਪਿਆ ਜੇ ਪਿੰਡਾਂ 'ਚ ਅਸੀਂ ਜਾ ਕੇ ਦੇਖੀਏ। ਕਿਹੜਾ ਵੱਡਾ ਮਗਰਮੱਛ ਆ ਭਗਵੰਤ ਮਾਨ ਨੇ ਫੜਿਆ ਜਿਹੜਾ ਡਰੱਗ, ਜਿਹੜਾ ਇੰਨੇ ਵੱਡੇ ਨਾਮ ਇਹਨਾਂ ਕੋਲ ਹੈਗੇ ਨੇ। ਇਹ ਚਾਹੁੰਦੇ ਆ ਕਿ ਨੌਜਵਾਨ ਖੜੇ ਨਾ ਹੋਣ, ਇਹਨਾਂ ਨੂੰ ਸਾਡੇ ਮੁੱਖ ਤੇ ਦਾੜੇ, ਕੇਸ, ਇਹ ਦਮਾਲੇ ਚੰਗੇ ਨਹੀਂ ਲੱਗਦੇ। ਇਹ ਸਿੱਖੀ ਸਰੂਪ ਦੇ ਹੀ ਅਗੇਂਸਟ ਨੇ ਬੰਦੇ। ਜਿਹੜੀ ਡਰੱਗ ਹੈ ਜਾਂ ਨਸ਼ੇ ਦੇ ਕਹਿ ਸਕਦੇ ਹਾਂ ਕਿ ਜਿਹੜਾ ਇੱਕ ਪ੍ਰਕੋਪ ਵੱਧ ਰਿਹਾ ਹੈ, ਫਿਰ ਉਹਦਾ ਰੀਜ਼ਨ ਕੀ ਹੈ, ਕਿਹੜੇ ਪਾਸੇ ਤੋਂ ਆ ਰਹੀ ਹੈ? ਤੇ ਜਿਹੜਾ ਜਿੰਨਾ ਵੀ ਚਿੱਟਾ ਅੱਜ ਦੇ ਸਮੇਂ ਆ ਰਿਹਾ, ਸਾਰਾ ਦਿੱਲੀ ਤੋਂ ਆ ਰਿਹਾ। ਇੱਥੇ ਪੰਜਾਬ ਦੀਆਂ ਹੱਦਾਂ ਸਰਹੱਦਾਂ 'ਤੇ ਕੋਈ ਫੈਕਟਰੀਆਂ 'ਚ ਤਿਆਰ ਕੀਤਾ ਜਾ ਰਿਹਾ, ਤੇ ਇਹ ਸਿਰਫ ਤੇ ਸਿਰਫ ਡੀਪ ਸਟੇਟ ਜ਼ਿੰਮੇਵਾਰ ਹੈ। ਜਿਹੜੀ ਮੌਜੂਦਾ ਸਰਕਾਰ ਹੈ ਉਹਨਾਂ ਦੀ ਭਾਈਵਾਲ ਬਣ ਕੇ ਨਾਲ ਹੋ ਕੇ ਵਿਖਾਉਂਦੀ ਚਿੱਟਾ। ਜਦੋਂ ਤੱਕ ਖਾਲਸਾ ਆਪਣੇ ਰੀਤੀ ਰਿਵਾਜਾਂ ਅਨੁਸਾਰ ਦੋਸ਼ੀਆਂ ਨੂੰ ਸਜ਼ਾ ਨਹੀਂ ਦੇਵੇਗਾ, ਕਦੋਂ ਤੱਕ ਇਹਨਾਂ ਜੋ ਪਹਾੜੇ ਦੇ ਟੱਟੂ ਨੇ ਸਰਕਾਰਾਂ, ਇਹਨਾਂ ਤੇ ਦੇਖੀ ਜਾਵੇਗਾ ਤਾਂ ਆਪਣਾ ਨੁਕਸਾਨ ਹੋਏਗਾ। ਦਾ ਘਰ ਦਾ ਜੀ ਚਲੇ ਗਿਆ, ਉਹ ਸਰਕਾਰ ਉਹਨੂੰ ਕੀ ਦੇ ਦੇਗੀ? ਚਲੋ 5-4 ਲੱਖ ਕੋਈ ਦੇ ਵੀ ਦੇਵੇ ਤਾਂ ਉਹਦਾ ਕੀ ਜੀ ਤਾਂ ਚਲੇ ਗਿਆ ਨਾ। TV 84 ਦੇ ਨਾਲ ਜੁੜੇ ਹੋ, ਮੈਂ ਰਜਿੰਦਰ ਸਿੰਘ ਸਭਰਾਜ। ਜੇ ਗੱਲ ਕੀਤੀ ਜਾਵੇ ਤਾਂ ਲਗਾਤਾਰ ਪੰਜਾਬ ਦੇ ਲੋਕਾਂ ਦੇ ਸਾਹਮਣੇ, ਖਾਸ ਕਰ ਨੌਜਵਾਨਾਂ ਦੀ ਗੱਲ ਹੋਵੇ ਤਾਂ ਵੱਡੀ ਚੁਣੌਤੀ ਹੈ ਡਰੱਗਸ ਨੂੰ ਲੈ ਕੇ। ਜਿਸ ਤਰੀਕੇ ਦੇ ਨਾਲ ਪੰਜਾਬ ਦੇ ਨੌਜਵਾਨ ਵੱਡੀ ਤਾਦਾਦ ਦੇ ਵਿੱਚ ਇਸ ਨਸ਼ੇ ਦਾ ਸ਼ਿਕਾਰ ਹੁੰਦੇ ਨਜ਼ਰ ਆਏ ਨੇ, ਇਸ ਨੂੰ ਲੈ ਕੇ ਜੇ ਵੱਖ-ਵੱਖ ਇਲਾਕਿਆਂ ਦਾ ਜ਼ਿਕਰ ਹੋਵੇ ਤਾਂ ਉਹਨਾਂ ਦੇ ਵਿੱਚੋਂ ਲੋਕ ਉੱਠਦੇ ਰਹੇ ਨੇ ਇਸ ਮੁਹਿੰਮ ਨੂੰ, ਔਰ ਇਸ ਜਿਹੜੀ ਇੱਕ ਕਹਿ ਸਕਦੇ ਹਾਂ ਕਿ ਸਮਾਜ ਦੇ ਵਿੱਚ ਭੈੜੀ ਨਿਆਮਤ ਪੈਦਾ ਹੋ ਚੁੱਕੀ ਹੈ, ਇਸ ਦੇ ਖਾਤਮੇ ਵਾਸਤੇ ਆਵਾਜ਼ ਵੀ ਬੁਲੰਦ ਕਰਦੇ ਨਜ਼ਰ ਆਏ ਨੇ। ਪਰ ਕਿਤੇ ਨਾ ਕਿਤੇ ਉਹਨਾਂ ਦੇ ਵਿੱਚੋਂ ਜੇ ਮੌਜੂਦਾ ਸਮੇਂ ਦੇ ਵਿੱਚ ਗੱਲ ਕਰਨੀ ਹੋਵੇ ਤਾਂ ਉਹ ਪੰਜਾਬ ਦਾ ਮਾਨਸਾ ਦਾ ਨੌਜਵਾਨ ਪਰਮਿੰਦਰ ਸਿੰਘ ਝੋਟਾ ਹੈ, ਜਿਸ ਨੂੰ ਵੱਖ-ਵੱਖ ਧਾਰਾਵਾਂ ਦੇ ਤਹਿਤ ਜੇਲ੍ਹ ਦੇ ਵਿੱਚ ਡੱਕ ਦਿੱਤਾ ਗਿਆ। ਹੱਕ ਦੇ ਵਿੱਚ ਇਕੱਠ ਹੋਏ ਨੇ ਤਾਂ ਉਹਨਾਂ ਇਕੱਠਾਂ ਦੇ ਵਿੱਚ ਵੱਖ-ਵੱਖ ਕਹਿ ਸਕਦੇ ਹਾਂ ਕਿ ਖਿੱਤਿਆਂ ਦੇ ਨਾਲ ਸੰਬੰਧ ਰੱਖਣ ਵਾਲੇ ਲੋਕ ਅਜਿਹੇ ਇਕੱਠ ਦੇ ਵਿੱਚ ਵੀ ਸ਼ਮੂਲੀਅਤ ਕਰਦੇ ਨਜ਼ਰ ਆਏ ਨੇ। ਮੇਰੇ ਨਾਲ ਇਸ ਵਕਤ ਭਾਈ ਸਰਬਜੀਤ ਸਿੰਘ ਨੇ, ਭਾਈ ਗੁਰਿੰਦਰ ਸਿੰਘ ਨੇ, ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਅਤੇ ਖਾਸ ਕਰ ਇਸ ਮਸਲੇ ਦੇ ਹੱਲ ਵਾਸਤੇ ਕਿਸ ਤਰੀਕੇ ਦੇ ਨਾਲ, ਕਿਹੜੇ ਰਸਤਿਆਂ ਦੀ ਲੋੜ ਹੈ, ਕਿਸ ਤਰੀਕੇ ਦੇ ਨਾਲ ਇਸ ਨਸ਼ੇ ਦੇ ਖਾਤਮੇ ਵਾਸਤੇ ਪਹਿਲ ਕਦਮੀ ਕੀਤੀ ਜਾਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਸਵਾਗਤ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿੱਚ ਭਾਈ ਸਾਹਿਬ ਜੀ, ਸਭ ਤੋਂ ਪਹਿਲਾਂ ਵੱਡਾ ਸਵਾਲ ਹੈ, ਜਿਸ ਤਰੀਕੇ ਦੇ ਨਾਲ ਪਰਮਿੰਦਰ ਸਿੰਘ ਝੋਟੇ ਦਾ ਪੰਜਾਬ ਦੀਆਂ ਕੀ ਦੇਸ਼ ਵਿਦੇਸ਼ ਦੀਆਂ ਸਫਾਵਾਂ ਦੇ ਵਿੱਚ ਵੀ ਨਾਮ ਗੂੰਜਿਆ, ਅੱਜ ਨੌਜਵਾਨ ਚਾਹੇ ਜੇਲ੍ਹ ਦੇ ਵਿੱਚ ਹੈ, ਪਰ ਕਿਤੇ ਨਾ ਕਿਤੇ ਇਸ ਤਰ੍ਹਾਂ ਲੱਗਦਾ ਹੈ ਕਿ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਇਸ ਦੀ ਚਿੰਗ ਲੱਗ ਰਹੀ ਹੈ। ਨਸ਼ਾ ਰੋਕੂ ਕਮੇਟੀਆਂ ਤਿਆਰ ਹੋ ਰਹੀਆਂ ਨੇ, ਲੋਕ ਅਵੇਅਰਨੈਸ ਪੈਦਾ ਹੋ ਰਹੀ ਹੈ ਲੋਕਾਂ 'ਚ। ਹਾਂਜੀ ਬਿਲਕੁਲ ਵੀਰ ਜੀ, ਮੈਂ ਨਾ ਥੋੜ੍ਹੀ ਜਿਹੀ ਪਿਛੋਕੜ ਦੀ ਗੱਲ ਕਰਾਂਗਾ ਕਿ ਜਦੋਂ ਦੀ ਅਖੌਤੀ ਆਜ਼ਾਦੀ ਮਿਲੀ ਹੈ ਨਾ 47 ਤੋਂ ਬਾਅਦ ਦੀ, 47 ਤੋਂ ਹੀ ਇਹ ਫਾਈਟ ਚੱਲ ਰਹੀ ਹੈ। ਫਰਮ ਲਾਸਟ 75 years the fight is going on, ਔਰ ਇੱਕ ਜੰਗ ਚੱਲ ਰਹੀ ਹੈ। ਸਰਕਾਰ ਜਿਹੜੀ ਸਟੇਟ ਹੈ, ਸਟੇਟ ਦਾ ਏਜੰਡਾ ਹੈ। ਲੋਗੋ ਭਾਵੇਂ ਝਾੜੂ ਹੋਵੇ, ਤਕੜੀ ਹੋਵੇ, ਭਾਵੇਂ ਹੱਥ ਹੋਵੇ, ਕੋਈ ਹੋਵੇ ਪਾਰਟੀ ਦਾ, ਸਟੇਟ ਦਾ ਇੱਕ ਏਜੰਡਾ ਹੈ ਵੀ ਕਿਸੇ ਤਰ੍ਹਾਂ ਜਿਹੜੀ ਇਹ ਸਿੱਖ ਨੌਜਵਾਨੀ ਹੈ ਇਹਨੂੰ ਤਬਾਹ ਕੀਤਾ ਜਾਵੇ। ਕਿਉਂਕਿ ਇਤਿਹਾਸ ਬੋਲਦਾ ਪੰਜਾਬ ਦੇ ਜਦੋਂ ਨੌਜਵਾਨ ਖੜ੍ਹਦੇ ਆ ਤੇ ਉਹ ਆ ਕੇ ਆਪਣੇ ਹੱਕਾਂ ਦੀ ਗੱਲਾਂ ਕਰਦੇ ਆ ਤੇ ਦੂਜਿਆਂ ਨਾਲ ਵੀ ਖਲੋਂਦੇ ਆ। ਤੋ ਸਟੇਟ ਨੇ ਕੀ ਕੀਤਾ ਵੀਰ ਜੀ, 2 ਚੀਜ਼ਾਂ ਸਟੇਟ ਦੇਖਦੀ ਹੈ, ਇੱਕ ਕਰਦੀ ਹੈ ਐਸੀਮੀਲੇਟ,
ਇਹ ਕਰਦੀ ਐਲੀਮੀਨੇਟ। ਐਸੀਮੀਲੇਟ ਹੁੰਦਾ ਵੀ ਵਿੱਚ ਜਜ਼ਬ ਕਰ ਲਓ, ਕਿਉਂਕਿ ਜਦੋਂ ਵੀ ਆਪਣਾ ਦੰਗਾ ਹੁੰਦਾ ਜਾਂ ਸਰਕਾਰ ਅਗਰ ਨਸਲਕੁਸ਼ੀ ਕਰਦੀ ਹੈ, ਉਹ ਪੂਰੀ ਕੌਮ ਦੀ ਨਹੀਂ ਕਦੀ ਕਰਦੀ। ਤੁਸੀਂ ਦੇਖ ਲਓ ਇਤਿਹਾਸ ਦੇ ਵਿੱਚ ਉਹ ਕੀ ਕਰਦੇ ਨੇ, ਕੁਝ ਕੁ ਤਬਕੇ ਨੂੰ ਕਰਦੇ ਨੇ। ਉਹ ਦੇਖਦੇ ਨੇ ਵੀ ਜਿਹੜੇ ਬੰਦੇ ਚੁੱਪ ਹੀ ਨਹੀਂ ਹੋ ਰਹੇ, ਬੋਲ ਰਹੇ ਆ, ਉਹਨਾਂ ਦੇ ਅੱਖਰ ਪ੍ਰਭਾਵਿਤ ਨੇ, ਜਿਵੇਂ ਦੀਪ ਸਿੱਧੂ ਹੈ, ਉਹਨੂੰ ਐਲੀਮੀਨੇਟ ਹੀ ਕਰਨਾ ਪਏਗਾ, ਉਹਨੂੰ ਮਰਵਾਉਣਾ ਪਏਗਾ, ਮਾਰਨਾ ਹੀ ਪਏਗਾ, ਨਹੀਂ ਤੇ ਹੋਰ ਕੋਈ ਰਸਤਾ ਨਹੀਂ। ਤੇ ਜਿਹੜੇ ਦੂਜੇ ਲੋਕ ਨੇ ਜਿਹੜੇ ਮਤਲਬ ਪਰਿਵਾਰਕ ਰਹਿੰਦੇ ਆ, ਪਰਿਵਾਰਾਂ 'ਚ ਜ਼ਿਆਦਾ ਅੱਗੇ ਨਹੀਂ ਆਉਂਦੇ, ਉਹਨਾਂ ਨੂੰ ਸਰਕਾਰ ਜਜ਼ਬ ਕਰ ਲੈਂਦੀ, ਐਸੀਮੀਲੇਟ ਕਰ ਲੈਂਦੀ ਆ। ਜਿੱਦਾਂ ਕਿ ਹੁਣ ਬੀਜੇਪੀ ਉਹਦੇ ਆਪਣੇ ਆਪ ਦੇ ਪ੍ਰਚਾਰਕ ਨੇ ਸਟੇਟ ਦੇ, ਉਹ ਗੁਰਬਾਣੀ ਦੇ ਅਰਥ ਆਪਣੇ ਮੁਤਾਬਕ ਕਰਦੇ ਆ, ਠੀਕ ਹੈ ਨਾ। ਇਹ ਵੀ ਇੱਕ ਐਸੀਮੀਲੇਸ਼ਨ ਹੈ। ਅਸੀਂ ਚੋਪਾਂ, ਅਸੀਂ ਆਵਾਜ਼ ਨਹੀਂ ਬੁਲੰਦ ਕਰਦੇ, ਇਹ ਤਰੀਕੇ ਨੇ ਨਸਲਕੁਸ਼ੀ ਦੇ। ਹੁਣ ਕਰਦੇ ਸਮਾਂ ਇੱਦਾਂ ਆ ਗਿਆ, 84 'ਚ ਗੋਲੀਆਂ ਵੀ ਮਾਰ ਲਈਆਂ, ਤੋਪਾਂ ਟੈਂਕਾਂ ਨਾਲ, ਅਕਾਲ ਤਖਤ ਜਿਹੜੀ ਹੱਦ ਹੈ ਸਾਡਾ ਹਾਰਟ ਆਫ ਸਿੱਖੀ ਹੈ, ਉਹ ਵੀ ਉਡਾ ਦਿੱਤਾ ਹੈ। ਤੇ ਉਸ ਤੋਂ ਬਾਅਦ ਵੀ ਇਹ ਜਿਹੜੀ ਜੰਗ ਆ, ਇਹ ਜਿਹੜੀ ਸਿੱਖਾਂ ਦੀ ਅਜੇ ਵੀ ਡਟੇ ਹੋਏ ਆ। ਤੇ ਹੁਣ ਗੱਲ ਆਂਦੀ ਨਸ਼ੇ ਦੀ, ਉਹ ਕਹਿੰਦੇ ਵੀ ਨਸ਼ੇ ਨਾਲ ਮਾਰੋ ਇਹਨਾਂ ਨੂੰ। ਸੋ ਨੁਕਸਾਨ ਇੰਨਾ ਗੋਲੀ ਨਾਲ ਤੇ ਜਿਹੜਾ ਹੋਇਆ ਹੀ ਹੋਇਆ ਆ, ਪਰ ਇਹ ਜਿਹੜਾ ਟੀਕੇ ਨਾਲ, ਇੰਜੈਕਸ਼ਨ ਨਾਲ ਜ਼ਿਆਦਾ ਸਾਡੀ ਨੌਜਵਾਨੀ ਮਰ ਰਹੀ ਹੈ। ਸੋ ਪਰਮਿੰਦਰ ਸਿੰਘ ਝੋਟੇ ਨੇ ਜਿਹੜੀ ਆਵਾਜ਼ ਬੁਲੰਦ ਕੀਤੀ ਹੈ, ਕਿਉਂਕਿ ਉਹ ਪਹਿਲਾਂ ਜਿਵੇਂ ਕਹਿੰਦੇ ਆ ਖਾਂਦਾ ਸੀ ਜਾਂ ਉਹ ਹੰਡਿਆ ਹੋਇਆ ਸੀ ਬੰਦਾ, ਉਹਨੂੰ ਟਿਕਾਣਿਆਂ ਦਾ ਪਤਾ ਸੀ। ਇਹੋ ਜਿਹੇ ਬੰਦੇ ਹੀ ਉੱਠਦੇ ਹੁੰਦੇ ਆ ਵੀਰ ਜੀ। ਉਹੀ ਬੰਦਾ ਹੁਣ ਅੱਜ ਘਰ ਘਰ ਸਾਰੇ ਕਹਿਣ ਲੱਗ ਗਏ ਆ ਕਿ ਮੈਂ ਵੀ ਪਰਮਿੰਦਰ ਸਿੰਘ ਝੋਟਾ ਆ। ਵੀ ਇਹ ਜਿਹੜਾ ਐਂਟੀ ਡਰੱਗ ਉਹਨਾਂ ਨੇ ਟਾਸਕ ਫੋਰਸ ਪੰਜਾਬ ਬਣਾਈ ਹੈ, ਵਿਦ ਦ ਹੈਲਪ ਆਫ ਸਪੋਰਟ ਆਫ ਲੱਖਾ ਸਿਧਾਣਾ, ਭਾਣਾ ਸਿੱਧੂ, ਮਾਨਸੇ ਦੇ ਜਿਹੜੇ ਨੌਜਵਾਨ ਨੇ, ਖਾਸ ਕਰਕੇ ਸਿੱਧੂ ਮੂਸੇਵਾਲੇ ਦਾ ਬਾਪ ਵੀ ਵਿੱਚ ਇਨਵੋਲਵ ਹੈ, ਬਲਕੌਰ ਸਿੰਘ। ਤੇ ਸਾਰੇ ਇਹਨਾਂ ਨੇ ਇੱਕ ਯੂਨਿਟ ਬਣਾ ਕੇ ਪੂਰੇ ਪੰਜਾਬ ਦੇ ਵਿੱਚ ਜਿਹੜਾ ਇਹ ਡਰੱਗ ਨੂੰ ਖਤਮ ਕਰਨ ਦਾ ਇੱਕ ਤਹਈਆ ਲਿਆ। ਤੇ ਮੈਂ ਕਹਿੰਦਾ ਬੜੀ ਚੜ੍ਹਦੀ ਕਲਾ ਵਾਲੀ ਗੱਲ ਹੈ ਬਾਈ। ਸਰਕਾਰ ਤੇ ਵੱਡਾ ਦਾਅਵਾ ਕਰਦੀ ਕਿ ਅਸਾਂ ਜਿਹੜਾ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਵਾਧਾ ਕਰ ਦਿੱਤਾ, ਪਰ ਜਿਹੜੇ ਨੌਜਵਾਨ ਇਸ ਤਰੀਕੇ ਦੇ ਨਾਲ ਨਸ਼ੇ ਦੇ ਖਿਲਾਫ ਆਵਾਜ਼ ਬੁਲੰਦ ਕਰਦੇ ਨਜ਼ਰ ਆਉਂਦੇ ਆ, ਫਿਰ ਉਹਨਾਂ ਦੇ ਪ੍ਰਤੀ ਇਸ ਤਰ੍ਹਾਂ ਦਾ ਰਵੱਈਆ ਕਿਉਂ? ਵੀਰ ਜੀ, ਇਹ ਸਟੇਟ ਦਾ ਏਜੰਡਾ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ, ਇਹਦੇ ਵਿੱਚ ਝਾੜੂ ਵਾਲਿਆਂ ਦਾ ਕੋਈ ਲੈਣਾ ਦੇਣਾ ਨਹੀਂ ਹੈ। ਜੋ ਸੈਂਟਰ ਸਟੇਟ ਨੇ ਏਜੰਡਾ ਦੇਣਾ ਹੈ, ਤੇ ਜਿਹੜੀ ਆਪਣਾ ਹੈਗੀ ਇਸ ਟਾਈਮ ਪ੍ਰੈਜ਼ੈਂਟ ਗਵਰਨਮੈਂਟ, ਉਹਨੂੰ ਕਰਨਾ ਹੀ ਪੈਣਾ ਹੈ। ਉਹ ਭਾਵੇਂ ਭਗਵੰਤ ਮਾਨ ਹੋਵੇ, ਐਮਐਲਏ ਹੁਣ ਉਹਦਾ ਕੈਬਨਿਟ ਹੋਵੇ, ਭਾਵੇਂ ਕੋਈ ਵੀ, ਭਗਵੰਤ ਮਾਨ ਦੀ ਜਗ੍ਹਾ ਵੀ ਕੋਈ ਲਾ ਦੋਗੇ, ਏਜੰਡਾ ਹੀ ਰਹਿਣਾ ਜੀ। ਉਹਨਾਂ ਨੇ ਕਿਲਿੰਗ ਕਰਨੀ ਹੈ ਥਰੂ ਇੰਜੈਕਸ਼ਨਸ, ਥਰੂ ਡਰੱਗਸ। ਤੇ ਇਸ ਕਰਕੇ ਤੇ ਜਿਹੜਾ ਭਗਵੰਤ ਮਾਨ ਹੈ, ਵੈਸੇ ਤੇ ਅੱਜ ਕੱਲ੍ਹ ਬੇਈਮਾਨ, ਉਹਨੂੰ ਬੇਈਮਾਨ ਵੀ ਕਹਿਣ ਲੱਗ ਗਏ ਆ ਸਾਰੇ, ਕਿਉਂਕਿ ਜਿਹੜਾ ਕੰਮ ਉਹ ਕਹਿ ਕੇ ਆਇਆ ਸੀਗਾ ਕਿ ਭਾਈ ਜਿਵੇਂ ਸੁਖਬੀਰ ਬਾਦਲ ਹੋਰੀ, ਮਜੀਠੀਏ ਜਿਹੜੇ ਮਗਰਮੱਛ ਨੇ ਡਰੱਗ ਦੇ, ਤੇ ਉਹਨਾਂ ਤੇ ਆਪਾਂ ਕਾਬੂ ਪਾਵਾਂਗੇ। ਤੇ ਨਾਲੇ 3 ਮਹੀਨੇ ਦਾ ਟਾਈਮ ਕੁਝ ਸਮੇਂ ਲਿਆ ਸੀ ਉਹਨੇ ਕਿ ਡਰੱਗ ਖਤਮ ਕਰ ਦਿਆਂਗਾ। ਪਰ ਵੀਰ ਜੀ, ਦੂਣਾ ਚੌਣਾ ਹੋਇਆ ਪਿਆ ਜੇ ਪਿੰਡਾਂ 'ਚ ਅਸੀਂ ਜਾ ਕੇ ਦੇਖੀਏ ਤੇ ਇੱਕ ਗੱਲ ਦੱਸ ਦਿਓ ਤੁਸੀਂ, ਕਿਹੜਾ ਵੱਡਾ ਮਗਰਮੱਛ ਆ ਭਗਵੰਤ ਮਾਨ ਨੇ ਫੜਿਆ ਜਿਹੜਾ ਡਰੱਗ, ਜਿਹੜਾ ਇੰਨੇ ਵੱਡੇ ਨਾਮ ਇਹਨਾਂ ਕੋਲ ਹੈਗੇ ਨੇ, ਜਿਹੜੇ ਕਿ ਬਣਾਈ ਜਾਂਦੇ ਨੇ ਨਸ਼ਾ ਮੁਕਤੀ ਕੇਂਦਰ, ਉਹਦੇ ਵੀ ਤੁਸੀਂ ਜਾ ਕੇ ਵੇਖ ਲਓ ਹਾਲ ਕੀ ਨੇ। ਵੱਡੇ ਲੀਡਰਾਂ ਦੇ ਵੱਲੋਂ ਦਾਅਵੇ ਤਾਂ ਕੀਤੇ ਜਾਂਦੇ ਸੀ, ਚਾਹੇ ਉਹ ਕਾਂਗਰਸ ਹੋਵੇ, ਅਕਾਲੀ ਦਲ ਹੋਵੇ, ਜਾਂ ਫਿਰ ਬੀਜੇਪੀ ਜਾਂ ਆਪ ਦੀ ਗੱਲ ਹੋਵੇ, ਕਿ ਜਿਹੜਾ ਬਾਰਡਰ ਤੋਂ ਨਸ਼ਾ ਪੰਜਾਬ ਦੇ ਨੌਜਵਾਨਾਂ ਵਾਸਤੇ ਆ ਰਿਹਾ ਹੈ, ਨੌਜਵਾਨਾਂ ਦੀ ਨਸਲਕੁਸ਼ੀ ਹੋ ਰਹੀ ਹੈ। ਬਾਰਡਰਾਂ ਦੇ ਉੱਪਰ ਸੈਂਟਰ ਸਰਕਾਰ ਨੇ 50 ਕਿਲੋਮੀਟਰ ਦਾ ਦਾਇਰਾ ਦੇ ਦਿੱਤਾ, BSF ਲਾ ਦਿੱਤੀ। ਤੇ ਹੁਣ ਵੱਡਾ ਸਵਾਲ ਇਹ ਵੀ ਆ ਜਾਂਦਾ, ਕਹਿੰਦੇ ਹੁਣ ਜਿਹੜੀ ਡਰੱਗ ਹੈ ਜਾਂ ਨਸ਼ੇ ਦੇ ਕਹਿ ਸਕਦੇ ਹਾਂ ਕਿ ਜਿਹੜਾ ਇੱਕ ਪ੍ਰਕੋਪ ਵੱਧ ਰਿਹਾ ਹੈ, ਫਿਰ ਉਹਦਾ ਰੀਜ਼ਨ ਕੀ ਹੈ, ਕਿਹੜੇ ਪਾਸੇ ਤੋਂ ਆ ਰਹੀ ਹੈ? ਵੀਰ ਜੀ, ਹੁਣ ਇਹ ਤਾਂ ਇਹ ਹੈ ਨਾ ਵੀ ਹਾਥੀ ਦੇ ਦੰਦ ਖਾਣ ਦੇ ਕੁਝ ਹੁੰਦੇ ਨੇ, ਖਾਣ ਦੇ ਕੁਝ ਹੁੰਦੇ ਨੇ। ਪਹਿਲਾਂ ਹੀ ਤੁਹਾਨੂੰ ਕਿਹਾ, ਲੋਗੋ ਜਿਹੜਾ ਮਰਜ਼ੀ ਹੋਵੇ, ਉਹਨਾਂ ਨੇ ਸਟੇਟ ਦਾ ਏਜੰਡਾ ਹੀ ਲਾਗੂ ਕਰਨਾ ਹੈ। ਸਟੇਟ ਦਿਖਾਏਗੀ ਕਿ ਆਪਾਂ ਨਸ਼ਾ ਬੰਦ ਕਰਨਾ ਹੈ, ਪਰ ਦਿਖਾ ਕੁਛ ਰਹੀ ਹੈ, ਉਸ ਤੋਂ 10 ਗੁਣਾ 50 ਗੁਣਾ % ਇਹਨਾਂ ਨਸ਼ਾ ਹੋਰ ਪੰਜਾਬ 'ਚ ਵਧਾਉਣਾ ਹੈ। ਇਹ ਚਾਹੁੰਦੇ ਆ ਕਿ ਨੌਜਵਾਨ ਖੜੇ ਨਾ ਹੋਣ, ਇਹਨਾਂ ਨੂੰ ਸਾਡੇ ਮੁੱਖ ਤੇ ਦਾੜੇ, ਕੇਸ, ਇਹ ਦਮਾਲੇ, ਇਹ ਚੰਗੇ ਨਹੀਂ ਲੱਗਦੇ। ਇਹ ਸਿੱਖੀ ਸਰੂਪ ਦੇ ਅਗੇਂਸਟ ਨੇ ਬੰਦੇ, ਜੋ ਸੰਤ ਭਿੰਡਰਾਂ ਵਾਲੇ ਕਹਿੰਦੇ ਹੁੰਦੇ ਸੀ ਨਾ ਵੀ ਇਹ ਸਿੱਖੀ ਸਰੂਪ ਤੋਂ ਹੀ ਜਲਦੇ ਹੈ, ਠੀਕ ਹੈ ਨਾ। ਤੇ ਇਸ ਕਰਕੇ ਕੋਈ ਵੀ ਬਾਗੀ ਸੁਰ ਉੱਠਦੀ ਹੈ ਜਾਂ ਆਪਣੇ ਹੱਕਾਂ ਦੀ ਗੱਲ ਉੱਠਦੀ ਹੈ, ਜਾਂ ਈਵਨ ਆਪਣੇ ਨੌਜਵਾਨ ਭੈਣ ਭਰਾਵਾਂ ਨੂੰ ਬਚਾਉਣ ਦੀ, ਨਸ਼ਿਆਂ ਤੋਂ ਕੱਢਣ ਦੀ ਗੱਲ ਉੱਠਦੀ ਹੈ, ਇਹਨਾਂ ਨੇ ਤਾਂ ਵੀ ਇਹਨਾਂ ਨੂੰ ਕੋਈ ਬਾਗੀ ਸੁਰ ਇਹ ਬਰਦਾਸ਼ਤ ਨਹੀਂ ਹੋਣੇ ਸਾਡੇ। ਬਾਈ ਗੁਰਿੰਦਰ, ਤੁਹਾਡਾ ਰਿਐਕਸ਼ਨ ਜਾਣਨਾ ਚਾਹਣਾ ਇਹਦੇ ਉੱਪਰ। ਜੇ ਗੱਲ ਕਰੀਏ ਤਾਂ ਜਿਸ ਤਰੀਕੇ ਦੇ ਨਾਲ ਭਾਈ ਸਰਬਜੀਤ ਸਿੰਘ ਨੇ ਦੱਸਿਆ ਕਿ ਲਗਾਤਾਰ ਜਿਹੜਾ ਪੰਜਾਬ ਦੇ ਨੌਜਵਾਨਾਂ ਨੂੰ ਨਿਸ਼ਾਨਾ ਸਟੇਟ ਵੱਲੋਂ ਨਹੀਂ, ਸਗੋਂ ਸੈਂਟਰ ਦੇ ਵੱਲੋਂ ਬਣਾਇਆ ਜਾ ਰਿਹਾ, ਨਸਲਕੁਸ਼ੀ ਕੀਤੀ ਜਾ ਰਹੀ ਹੈ, ਤੁਹਾਡਾ ਇਹਦੇ ਉੱਪਰ ਪ੍ਰਤੀਕਰਮ ਕੀ ਹੈ? ਇਹਦੇ ਨਾਲ, ਇਸ ਗੱਲ ਦੇ ਨਾਲ ਸਹਿਮਤ ਹੋ ਤੁਸੀਂ? ਸਭ ਤੋਂ ਪਹਿਲਾਂ ਬਾਈ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਇਸ ਮੁੱਦੇ ਤੇ ਆਏ ਹੋ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ।
ਦੇਖੋ 50 ਕਿਲੋਮੀਟਰ ਦਾ ਦਾਇਰਾ ਵੀ ਦਿੱਤਾ ਬੀਐਸਐਫ ਨੂੰ। ਬੀਐਸ ਕਿਹਦੀ ਹੈ? ਸੈਂਟਰ ਦੀ। ਸੈਂਟਰ ਨੂੰ ਕੌਣ ਚਲਾਉਂਦਾ? ਸੈਂਟਰ ਨੂੰ ਇੱਕ ਡੀਪ ਸਟੇਟ ਚਲਾ ਰਹੀ ਹੈ, ਜਿਹਦਾ ਮਕਸਦ ਜਿਵੇਂ ਆਪਾਂ ਨੂੰ ਹੁਣ ਪਤਾ ਵੀ ਸ਼ਾਮ ਨੂੰ ਜਿਵੇਂ ਸਵਾਣੀਆਂ ਨਹੀਂ ਘਰੇ ਸੋਚਦੀਆਂ ਵੀ ਸ਼ਾਮ ਨੂੰ ਕੀ ਬਣਾਉਣਾ, ਉਹ ਸਿਰਫ ਘੰਟਾ ਪਹਿਲਾਂ ਸੋਚਦੀਆਂ ਵੀ ਰੋਟੀ ਨਾਲ ਕੀ ਬਣਾਈਏ। ਐਵੇਂ ਜਿਹੜੀ ਡੀਪ ਸਟੇਟ ਹੈ ਉਹ ਤੋਂ 10-10 ਸਾਲ 20-20 ਸਾਲ ਅੱਗੇ ਸੋਚਦੀ ਹੈ ਵੀ ਪੰਜਾਬ ਦੇ ਲੋਕਾਂ ਨੂੰ ਕਿਵੇਂ ਦਬਾ ਕੇ ਕਿਹੜੀ ਨਵੀਂ ਲਹਿਰ ਲਿਆ ਕੇ ਇਹਨੂੰ ਕਿਵੇਂ ਦਬਾਉਣਾ। ਤਾਂ ਉਸ ਹਿਸਾਬ ਨਾਲ ਦੇਖੋ ਐਡੇ 50 ਕਿਲੋਮੀਟਰ ਦਾ ਏਰੀਆ ਦਿੱਤਾ, ਕਿੱਡਾ ਖਰਚਾ ਪਿਆ ਸਰਕਾਰ ਦਾ, ਉਹ ਸਾਰੀਆਂ ਗੱਲਾਂ ਸਿਰਫ ਦਿਖਾਉਣ ਵਾਸਤੇ। ਜਿਹੜਾ ਜਿੰਨਾ ਵੀ ਚਿੱਟਾ ਅੱਜ ਦੇ ਸਮੇਂ ਆ ਰਿਹਾ ਸਾਰਾ ਦਿੱਲੀ ਤੋਂ ਆ ਰਿਹਾ, ਇੱਥੇ ਪੰਜਾਬ ਦੀਆਂ ਹੱਦਾਂ ਸਰਹੱਦਾਂ 'ਤੇ ਕੋਈ ਫੈਕਟਰੀਆਂ 'ਚ ਤਿਆਰ ਕੀਤਾ ਜਾ ਰਿਹਾ। ਜਿਹੜਾ ਪੁਰਾਣਾ ਚਿੱਟਾ ਦੇ ਅਮਲੀਆਂ ਨਾਲ ਗੱਲ ਕਰਕੇ ਦੇਖੀ ਤਾਂ ਉਹ ਕਹਿੰਦੇ ਜਿਹੜਾ ਪੁਰਾਣਾ ਚਿੱਟਾ ਹੁੰਦਾ ਨਾ ਜਦੋਂ ਉਹਨੂੰ ਪੀਂਦੇ ਤੇ ਤਾਂ ਕੁਛ ਨਾ ਕੁਛ ਅਸਰ ਤਾਂ ਕਰਦਾ, 24 ਘੰਟੇ ਕੱਢਦਾ, ਕੁਛ ਹੋਰ ਸਮਾਂ ਕੱਢਦਾ। ਪਰ ਅੱਜ ਦੇ ਸਮੇਂ ਉਹ ਦੱਸ ਰਹੇ ਸਾਨੂੰ ਅੱਧੇ ਘੰਟੇ ਬਾਅਦ ਦੁਬਾਰਾ ਲੈਣਾ ਪੈ ਰਿਹਾ, ਕਿਉਂਕਿ ਸਿਰਫ ਤੇ ਸਿਰਫ ਕੈਮੀਕਲ ਦਿੱਤੇ ਜਾ ਰਹੇ ਨੌਜਵਾਨਾਂ ਨੂੰ, ਜਿਹੜੀਆਂ ਇੱਥੇ ਹੀ ਤਿਆਰ ਕੀਤੇ ਜਾ ਰਹੇ ਤੇ ਸਾਰਾ ਉਹਦਾ ਬੈਨੀਫਿਟ ਸਰਕਾਰਾਂ ਨੂੰ ਆ ਰਿਹਾ ਤੇ ਉਹਨਾਂ ਦੇ ਜਿਹੜੇ ਕੁਝ ਚੰਦ ਮੰਤਰੀ ਸੰਤਰੀ ਆ ਉਹਨਾਂ ਨੂੰ ਪੈਸਾ ਆ ਰਿਹਾ। ਤੇ ਇਹ ਸਿਰਫ ਤੇ ਸਿਰਫ ਡੀਪ ਸਟੇਟ ਜ਼ਿੰਮੇਵਾਰ ਹੈ, ਜਿਹੜੀ ਮੌਜੂਦਾ ਸਰਕਾਰ ਹੈ ਉਹਨਾਂ ਦੀ ਭਾਈਵਾਲ ਬਣ ਕੇ ਨਾਲ ਹੋ ਕੇ ਬਕਾਉਂਦੀ ਚਿੱਟਾ। ਹਾਂ, ਪੰਜਾਬ ਦੇ ਜੇ ਆਪਾਂ ਗੱਲ ਕਰੀਏ ਤਾਂ ਪੰਜਾਬ ਦੇ ਵਿੱਚ ਉਹ ਸੱਤਾਂ ਵੀ ਉਹ ਜਿਹੜੀਆਂ ਸਰਕਾਰਾਂ ਨੇ ਉਹ ਸੱਤਾ ਦੇ ਵਿੱਚ ਆਈਆਂ, ਅਕਾਲੀ ਦਲ ਦਾ ਜ਼ਿਕਰ ਹੋਵੇ ਜਾਂ ਇਹਦੇ ਨਾਲ ਜਿਨ੍ਹਾਂ ਨੂੰ ਪੰਜਾਬ ਰੱਖੀ ਤਰ੍ਹਾਂ ਕਿਹਾ ਜਾਂਦਾ ਹੈ, ਫਿਰ ਉਹਨਾਂ ਦੇ ਸਮੇਂ ਵੀ ਇਸੇ ਤਰ੍ਹਾਂ ਆਮ ਕਰਕੇ ਪਿੰਡਾਂ ਦੇ ਵਿੱਚ ਚਿੱਟਾ ਮਿਲਦਾ ਸੀ, ਨੌਜਵਾਨ ਚਿੱਟੇ ਦਾ ਸ਼ਿਕਾਰ ਹੋ ਰਹੇ ਸੀ। ਹੁਣ ਘਟਿਆ ਨਹੀਂ, ਹੁਣ ਸਗੋਂ ਵਾਧਾ ਹੋਇਆ ਹੈ। ਤਾਂ ਕੀ ਲੱਗਦਾ ਕਿ ਸਾਰੀਆਂ ਸਰਕਾਰਾਂ ਨੂੰ ਪਤਾ ਹੈ ਕਿ ਇਹਦੇ ਬਾਬਤ ਕਿਹਦਾ ਰਵੱਈਆ ਕਿਸ ਤਰੀਕੇ ਦਾ ਹੈ, ਫਿਰ ਉਹਨਾਂ ਦੇ ਕੋਲੇ ਇਸ ਤਰ੍ਹਾਂ ਦਾ ਰਿਐਕਸ਼ਨ ਕਿਉਂ ਨਹੀਂ ਕਿ ਰਿਐਕਟ ਕਰਕੇ ਜਿਹੜਾ ਖਾਸ ਕਰ ਨਸ਼ੇ ਦਾ ਪ੍ਰਕੋਪ ਵੱਧ ਰਿਹਾ ਉਹਦੇ ਉੱਤੇ ਕੋਈ ਨਾ ਕੋਈ ਰੋਕ ਲਾਈ ਜਾ ਸਕੇ? ਦੇਖੋ ਜੀ, ਜਦੋਂ ਝਾੜੂ ਸਰਕਾਰ ਸੱਤਾ 'ਚ ਆਈ ਹੈ ਤਾਂ ਲੋਕਾਂ ਨੂੰ ਹਰ ਇੱਕ ਲੋਕਾਂ ਨੇ ਜਿਵੇਂ ਤੇ ਗਰੀਬ ਤਬਕੇ ਦੀ ਗੱਲ ਕਰੀ ਤਾਂ ਸਭ ਤੋਂ ਉਹਨਾਂ ਨੇ ਸਹਿਯੋਗ ਕੀਤਾ। ਤੇ ਜਿਹੜਾ ਅੱਜ ਚਿੱਟਾ ਪੀਣ ਦੀ ਗੱਲ ਵੀ ਕਰੀ ਤਾਂ ਉਹੀ ਤਬਕਾ ਚਿੱਟਾ ਪੀ ਰਿਹਾ, ਜਿਹੜਾ ਕਿ ਕੋਈ ਡਿਪਰੈਸ਼ਨ ਜਾ ਰਿਹਾ, ਕੋਈ ਕੁਛ ਜਾ ਰਿਹਾ, ਨਵੀਂ ਬਿਮਾਰੀਆਂ ਖੜੀਆਂ ਹੋ ਰਹੀਆਂ। ਤਾਂ ਦੇਖੋ ਜਦੋਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਉਸ ਟਾਈਮ ਸਿੱਖਾਂ ਦੀ ਗਿਣਤੀ ਸਿਰਫ 7% ਸੀ, ਪਰ ਸਿੱਖਾਂ ਨੇ ਕਿੱਡਾ ਬੜਾ ਆਪਣਾ ਸਲਤਨਤ ਖੜੀ ਕਰੀ। ਤਾਂ ਅਜੋਕੇ ਸਮੇਂ 'ਚ ਸਿੱਖਾਂ ਨੂੰ ਮਹਾਰਾਜ ਦਾ ਫਰਮਾਨ ਹੈ ਖਾਲਸਾ ਖੁਦ ਖੁਦਾ। ਜਦੋਂ ਤੱਕ ਖਾਲਸਾ ਆਪਣੇ ਰੀਤੀ ਰਿਵਾਜਾਂ ਅਨੁਸਾਰ ਦੋਸ਼ੀਆਂ ਨੂੰ ਸਜ਼ਾ ਨਹੀਂ ਦੇਵੇਗਾ, ਕਦੋਂ ਤੱਕ ਇਹਨਾਂ ਜੋ ਪਹਾੜੇ ਦੇ ਟੱਟੂ ਨੇ ਸਰਕਾਰਾਂ ਇਹਨਾਂ 'ਤੇ ਦੇਖੀ ਜਾਵੇਗਾ ਤਾਂ ਆਪਣਾ ਨੁਕਸਾਨ ਹੋਏਗਾ। ਜਿਹਦਾ ਘਰ ਦਾ ਜੀ ਚਲੇ ਗਿਆ ਉਹ ਸਰਕਾਰ ਉਹਨੂੰ ਕੀ ਦੇ ਦੇਗੀ? ਚਲੋ 5-4 ਲੱਖ ਕੋਈ ਦੇ ਵੀ ਦੇਵੇ ਤਾਂ ਉਹਦਾ ਕੀ ਜੀ ਤਾਂ ਚਲੇ ਗਿਆ ਨਾ। ਤਾਂ ਇਸ ਸਮੇਂ ਆਪਾਂ ਨੂੰ ਸਿਰਫ ਤੇ ਸਿਰਫ ਇੱਕੋ ਲੋੜ ਹੈ, ਗੁਰੂ ਦੇ ਸਿਧਾਂਤਾਂ ਨਾਲ ਜੁੜੀਏ। ਖਾਲਸਾ ਜਿਵੇਂ ਪਰਮਿੰਦਰ ਝੋਟੇ ਨੇ ਇੱਕ ਆਪ ਖੁਦ ਖੁਦਾ ਵਾਲੀ ਗੱਲ ਕਰੀ ਹੈ, ਉਹ ਆਪ ਨਿਕਲਿਆ ਬਾਹਰ, ਲੋਕਾਂ ਨੂੰ ਜਾ ਕੇ ਪਹਿਲਾਂ ਸਮਝਾਇਆ ਨਹੀਂ, ਲੋਕਾਂ 'ਤੇ ਕਾਰਵਾਈ ਕੀਤੀ ਹੈ। ਤੇ ਅਜੋਕੇ ਸਮੇਂ 'ਚ ਲੋੜ ਹੈ ਆਪਾਂ ਨੂੰ ਕਿ ਉਹ ਤਾਂ ਝੋਟਾ ਹੈ ਪਰ ਮਹਾਰਾਜ ਨੇ ਤਾਂ ਆਪਾਂ ਨੂੰ ਸ਼ੇਰ ਬਣਾਇਆ। ਹੁਣ ਸਾਰੇ ਸ਼ੇਰਾਂ ਨੂੰ ਬਾਹਰ ਨਿਕਲਣ ਦੀ ਲੋੜ ਹੈ ਤੇ ਪੰਜਾਬ ਨੂੰ ਇੱਕ ਦੁਬਾਰਾ ਉਹ ਲੀਹ 'ਤੇ ਲਿਆਈਏ ਜੋ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਸੀਗਾ ਤੇ ਖਾਲਸੇ ਰਾਜ ਵੱਲ ਆਪਣੇ ਕਦਮ ਅੱਗੇ ਵਧਾਉਂਦੇ ਜਾਈਏ। ਬਾਈ ਜੀ, ਇਹਦੇ ਵਿੱਚ ਵੱਡਾ ਸਵਾਲ ਹੈ ਜਿਸ ਤਰੀਕੇ ਦੇ ਨਾਲ ਅਸੀਂ ਮਾਨਸਾ ਮੋਰਚੇ ਦੀ ਗੱਲ ਕਰਦੇ ਹਾਂ, ਨਸ਼ੇ ਦੇ ਵਿਰੁੱਧ ਲੱਗਾ ਹੋਇਆ ਪਰਮਿੰਦਰ ਸਿੰਘ ਝੋਟੇ ਦੀ ਰਿਹਾਈ ਦੇ ਨਾਲ ਜਿਹੜੀਆਂ ਹੋਰ ਵੱਡੀਆਂ ਪ੍ਰਮੁੱਖ ਮੰਗਾਂ ਨੇ ਉਹਨਾਂ ਨੂੰ ਲੈ ਕੇ ਗੱਲਬਾਤ ਚੱਲਦੀ ਹੈ। ਤੇ ਕੀ ਲੱਗਦਾ ਹੈ ਕਿ ਖਾਸ ਕਰ ਜਿਹੜੇ ਉਸ ਮੋਰਚੇ ਦੇ ਵਿੱਚ ਮਤੇ ਪਾਸ ਕੀਤੇ ਜਾਂਦੇ ਨੇ ਕਿ ਪਿੰਡਾਂ ਦੇ ਵਿੱਚ ਕਮੇਟੀਆਂ ਬਣਨੀਆਂ ਚਾਹੀਦੀਆਂ ਨੇ ਨਸ਼ੇ ਦੇ ਉੱਪਰ ਰੋਕ ਲਗਵਾਉਣ ਵਾਸਤੇ, ਜਿਹੜੇ ਲੋਕ ਨਸ਼ਾ ਅੱਗੇ ਲੋਕਾਂ ਦੇ ਵਿੱਚ ਵੰਡਦੇ ਨੇ ਉਹਨਾਂ ਨੂੰ ਵੀ ਪੁਲਿਸ ਥਾਣਿਆਂ ਦੇ ਵਿੱਚ ਨਾਮਜ਼ਦ ਕਰਕੇ ਅਰੈਸਟ ਕਰਵਾਇਆ ਜਾਣਾ ਚਾਹੀਦਾ ਹੈ, ਇਹਨਾਂ ਦੇ ਉੱਪਰ ਕਿਸ ਤਰ੍ਹਾਂ ਦਾ ਫੈਸਲਾ ਹੋਣਾ ਚਾਹੀਦਾ? ਜਾਂ ਜਿਹੜੇ ਲੋਕ ਤਾਂ ਮਹਿਸੂਸ ਕਰਦੇ ਨੇ ਜਿਸ ਤਰੀਕੇ ਦਾ ਇਕੱਠ ਸੀ, ਤਗਾਜ਼ਾ ਲਗਾਇਆ ਜਾ ਸਕਦਾ ਕਿ ਲੋਕਾਂ ਦਾ ਵੱਡਾ ਸਮਰਥਨ ਹੈ, ਕੀ ਲੱਗਦਾ ਕਿ ਲੋਕ ਭਵਿੱਖ ਵਿੱਚ ਇਸ ਦੇ ਬਾਰੇ ਕੀ ਸੋਚਦੇ? ਵੀਰ ਜੀ, ਉਹ ਜਦੋਂ ਇਕੱਠ ਹੋਇਆ ਆ ਉੱਥੇ ਇਕੱਠ ਬਹੁਤ ਵਧੀਆ ਸੀ, ਬਹੁਤ ਪ੍ਰਭਾਵਸ਼ਾਲੀ ਸੀ ਤੇ ਸੱਜੇ ਖੱਬੀ ਪੱਖ ਤੇ ਆਪਣਾ ਜਿਹੜੇ ਦੂਜੇ ਨੇ ਖੱਬੇ ਪੱਖੀ ਸਾਰੇ ਉੱਥੇ ਆਏ ਆ। ਆਪਾਂ ਸਾਰਿਆਂ ਦਾ ਹੀ ਵੈਲਕਮ ਕਰਦੇ ਹਾਂ, ਭਾਵੇਂ ਕਾਮਰੇਡ ਸੋਚ ਵਾਲਾ ਵੀ ਹੋਵੇ। ਜਦੋਂ ਲੋੜ ਆ ਖੜਨ ਦੀ ਬਾਈ, ਜਦੋਂ ਖੜਦੇ ਨੇ ਆਪਾਂ ਨੂੰ ਉਹਨਾਂ ਦਾ ਵੈਲਕਮ ਕਰਨਾ ਚਾਹੀਦਾ। ਪ੍ਰਭਾਵਸ਼ਾਲੀ ਸੀ ਇਕੱਠ, ਆਪਾਂ ਬਿਲਕੁਲ ਉਹਨਾਂ ਦੇ ਨਾਲ ਆ। ਔਰ ਜਿਹੜਾ ਉਹਨਾਂ ਨੇ ਇਹ ਐਂਟੀ ਟਾਸਕ ਇਹ ਬਣਾਇਆ ਆ, ਟਾਸਕ ਫੋਰਸ ਬਣਾਈ ਹੈ ਐਂਟੀ ਡਰੱਗ ਪੰਜਾਬ, ਤੇ ਅਸੀਂ ਵੀ ਆਪਾਂ ਮੋਹਾਲੀ ਦੇ ਵਿੱਚ ਵੀ ਗੁਰਿੰਦਰ ਬਾਈ ਹੋਰਾਂ ਨਾਲ ਸਾਰਿਆਂ ਨਾਲ ਵਿਚਾਰ ਕਰਕੇ ਆਪਾਂ ਸਾਰੀ ਜਥੇਬੰਦੀਆਂ ਨੂੰ ਇਕੱਠਾ ਇਹ ਕਰਕੇ ਜੀ ਪਲੇਟਫਾਰਮ ਬਣਾ ਕੇ ਇੱਥੇ ਮੁਹਿੰਮ ਚਲਾਵਾਂਗੇ ਜਿਹੜੀ ਇਹ ਨਸ਼ੇ ਦੀ ਆ, ਖਾਸ ਕਰਕੇ ਚਿੱਟੇ ਦੀ ਜਿਹੜਾ ਇੱਥੇ ਗਲੀ ਗਲੀ ਵਿਕ ਰਿਹਾ ਸਭ ਨੂੰ ਪਤਾ ਬਾਈ ਜੀ। ਔਰ ਦੂਜੀ ਗੱਲ ਇਹ ਆ ਆਪਾਂ ਉਹਨਾਂ ਦਾ ਸਾਥ ਦਿੰਦੇ ਆ, ਬਿਲਕੁਲ ਆਪਣਾ ਸਹਿਮਤ ਆ ਜੀ ਉਹਨਾਂ ਦੀ ਮੰਗਾਂ ਤੇ। ਬਾਈ ਨੇ ਜਿਹੜੀ ਲੱਖੇ ਬਾਈ ਨੇ ਅਗਲੀ ਗੱਲ ਕੀਤੀ ਆ ਵੀ ਜਿਹੜਾ ਅਗਰ ਸਾਡਾ ਨੌਜਵਾਨ ਭੈਣ ਭਰਾ ਚੜ੍ਹਾਈ ਕਰਦਾ ਆ ਡਰੱਗ ਕਰਕੇ ਤੇ ਉਹਦੀ ਆਪਾਂ ਨੂੰ ਆਪਣਾ ਨੂੰ ਅੱਗ ਨਹੀਂ ਲਾਉਣੀ, ਆਪਾਂ ਥਾਣੇ ਦੇ ਕਚਹਿਰੀ ਦੇ ਬਾਹਰ ਘੇਰਾ ਪਾਉਣਾ ਆ, ਐਮਐਲਏ ਦੇ ਘਰ ਦੇ ਬਾਹਰ ਘੇਰਾ ਪਾਉਣਾ ਆ, ਉੱਥੇ ਹੀ ਜਦ ਤੱਕ ਆਪਾਂ ਸੰਸਕਾਰ ਨਹੀਂ ਕਰਦਾ ਜਦ ਤੱਕ ਸਾਨੂੰ ਇਹਦਾ ਇਨਸਾਫ ਨਹੀਂ ਮਿਲਦਾ। ਤੇ ਜਿਹੜਾ ਆਪਣਾ ਉਹਨਾਂ ਨੇ ਰੱਖਿਆ ਆ ਕਿ ਸਰਕਾਰੀ ਨੌਕਰੀ ਦਿੱਤੀ ਜਾਵੇ ਉਹਦੇ ਪਰਿਵਾਰ ਨੂੰ ਤੇ ਜਿਹੜਾ ਕੁਝ ਕੰਪਨਸੇਸ਼ਨ ਦਿੱਤਾ ਜਾਵੇ।
ਤੇ ਉਹ ਸਾਰੀ ਚੀਜ਼ ਨਾਲ ਆਪਾਂ ਸਹਿਮਤ ਆ। ਤੇ ਲੱਖੇ ਬਾਈ ਹੋਰਾਂ ਨੂੰ ਮੈਂ ਤੇ ਕੈਮਰੇ ਜਰੀਏ ਸਾਰੇ ਵੀਰਾਂ ਨੂੰ, ਮਾਨਸੇ ਵਾਲਿਆਂ ਨੂੰ, ਝੋਟੇ ਦੀ ਸਾਰੀ ਟੀਮ ਨੂੰ ਮੈਂ ਕਹਿਣਾ ਚਾਹੁੰਦਾ ਕਿ ਮੋਹਾਲੀ ਤੇ ਤੁਹਾਡਾ ਮੋਸਟ ਵੈਲਕਮ ਆ। ਤੁਸੀਂ ਇੱਥੇ ਆਓ, ਪੂਰਾ ਆਪਾਂ ਤੁਹਾਨੂੰ ਐਂਟਰਟੇਨ ਕਰਾਂਗੇ, ਸਟੇਜ ਦੇਵਾਂਗੇ ਔਰ ਪ੍ਰੋਪਰ ਇੱਥੇ ਆਪਾਂ ਇੱਕ ਚੜ੍ਹਦੀ ਕਲਾ ਵਾਲਾ ਸੁਨੇਹਾ ਦੇਵਾਂਗੇ ਵੀ ਤੁਹਾਡੇ ਨਾਲ ਖੜੇ ਆ। ਤੇ ਅਗਲੀ ਗੱਲ ਜਿਹੜੀ ਤੁਸੀਂ ਕਹਿ ਰਹੇ ਹੋ ਰੋਕਣ ਵਾਲੀ, ਵੀਰੇ ਸਟੇਟ ਨਹੀਂ ਰੋਕ ਸਕਦੀ ਇਹ, ਠੀਕ ਹੈ ਨਾ। ਭਗਵੰਤ ਮਾਨ ਦੇ ਵਿੱਚ ਇਹਦੇ ਵਿੱਚ ਕੋਈ ਪਾਵਰ ਨਹੀਂ, ਇਹ ਸੈਂਟਰ ਦਾ ਏਜੰਡਾ ਆ, ਠੀਕ ਹੈ। ਜੇ ਸੈਂਟਰ ਚਾਹੁੰਦੀ ਹੈ ਇੱਥੇ ਵਿਕੇਗਾ ਤੇ ਇੱਥੇ ਵਿਕੇਗਾ ਬਾਈ ਜੀ। ਇਹ ਕਿਸੇ ਕਾਨੂੰਨ ਇੱਥੇ ਕੋਈ ਨਹੀਂ ਬਣਨਾ, ਕੋਈ ਆ ਜਾਵੇ ਇੱਥੇ, ਸੀਐਮ ਬਦਲ ਜਾਵੇ, ਲੋਗੋ ਚੇਂਜ ਹੋ ਜਾਵੇ, ਤਾਂ ਵੀ ਇਹ ਬੰਦ ਨਹੀਂ ਹੋਏਗਾ। ਲੋਕਾਂ ਨੂੰ ਹੀ ਉੱਠਣਾ ਪਏਗਾ ਵੀ ਜੀ, ਝੋਟਾ ਬਣਨਾ ਹੀ ਪਏਗਾ ਤੁਹਾਨੂੰ, ਠੀਕ ਹੈ ਨਾ ਜੀ। ਝੋਟੇ ਨੇ ਕੁਝ ਨਹੀਂ ਕੀਤਾ, ਪਰ ਉਹਦਾ ਇਰਾਦਾ ਪੱਕਾ ਸੀ। ਸਟੇਟ ਇਰਾਦੇ ਤੋਂ ਡਰਦੀ ਹੈ, ਉਹਦਾ ਇਰਾਦਾ ਸੀ, ਉਹਨੂੰ ਸੀਗਾ ਕਿ ਮੈਂ ਬੰਦ ਕਰਾਉਣਾ ਹੈ। ਜੇ ਕਰੋੜਾਂ ਦਾ ਡਰੱਗ, ਸ਼ੀਸ਼ੀਆਂ, ਕੈਪਸੂਲ ਮਾਨਸਾ ਮੈਡੀਕੋਸ ਤੇ ਆ ਰਿਹਾ ਹੈ, ਝੋਟਾ ਕਹਿੰਦਾ ਮੈਂ ਜਾਣ ਨਹੀਂ ਦੇਣੇ ਬਾਈ ਅੱਗੇ, ਹੈ ਨਾ। ਉਹਨੇ ਉੱਥੇ ਡੱਕਾ ਲਾਤਾ, ਰੋਕ ਦਿੱਤਾ। ਇਹ ਕੰਮ ਸਾਨੂੰ ਪਿੰਡ ਪੱਧਰ ਤੇ, ਹਰ ਜ਼ਿਲ੍ਹੇ ਪੱਧਰ ਤੇ, ਸ਼ਹਿਰ ਤੇ ਕਰਨਾ ਪਏਗਾ, ਤਾਂ ਗੱਲ ਬਣਨੀ ਹੈ। ਬਿਲਕੁਲ ਜੀ, ਇੱਕ ਖਾਸ ਮੁੱਦੇ ਨੂੰ ਲੈ ਕੇ ਗੱਲਬਾਤ ਕੀਤੀ ਹੈ ਤਾਂ ਕਿਸ ਤਰੀਕੇ ਦੇ ਨਾਲ, ਜਿਸ ਤਰੀਕੇ ਮਾਨਸਾ ਦੇ ਵਿੱਚ ਝੋਟੇ ਦੇ ਹੱਕ ਦੇ ਵਿੱਚ ਇੱਕ ਮੋਰਚਾ ਲੱਗਾ ਹੋਇਆ, ਤਾਂ ਉਸੇ ਤਰੀਕੇ ਦੇ ਨਾਲ ਪੰਜਾਬ ਦੇ ਜਿਹੜੇ ਇਲਾਕੇ ਪੀੜਤ ਨੇ ਇਸ ਨਸ਼ੇ ਤੋਂ, ਉਹਨਾਂ ਇਲਾਕਿਆਂ ਦੇ ਵਿੱਚ ਵੀ ਉੱਥੋਂ ਦੇ ਜਿਹੜੇ ਸਥਾਨਕ ਲੋਕ ਨੇ ਉਹਨਾਂ ਨੂੰ ਵੱਡਾ ਸਮਰਥਨ ਕਰਨ ਦੀ ਜ਼ਰੂਰਤ ਹੈ। ਭਵਿੱਖ ਦੇ ਵਿੱਚ ਵੀ ਇਸ ਸੰਬੰਧੀ ਵੱਖ-ਵੱਖ ਮੁੱਦਿਆਂ ਦੇ ਉੱਪਰ ਗੱਲਬਾਤ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।